ਪ੍ਰਨੀਤ ਕੌਰ ਦੀ ਗੱਲ ਕਰੀਏ, ਹੁਣ ਆਖਿਰਕਾਰ ਕਾਂਗਰਸ ਸਖਤ ਹੋਈ ਹੈ ਜੀ ਪ੍ਰਨੀਤ ਕੌਰ ਤੇ। ਹਾਂਜੀ, ਦੇਖੋ ਇਹਨਾਂ ਨੇ ਨੋਟਿਸ ਕੱਢ ਦਿੱਤਾ ਹੈ। ਹੂੰ। ਖੜਗੇ ਸਾਹਿਬ ਨੇ ਨੋਟਿਸ ਕੱਢ ਦਿੱਤਾ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ, ਨਹੀਂ ਤੇ ਤੁਹਾਨੂੰ ਫਿਰ ਬਾਈ ਪਾਰਟੀ ਦੇ ਵਿੱਚੋਂ ਸ਼ੇਕ ਦੇਵਾਂਗੇ। ਜੀ। ਤੇ ਉਹ ਤਾਂ ਦੇਖੋ ਹੁਣ ਗੱਲ ਇਹ ਆ ਕਿ ਇਦਾਂ ਹੀ ਰੁੜ ਘੁੜ ਕੇ ਸਮਾਂ ਜਿਹੜਾ ਉਹ ਕਿੰਨਾ ਲੰਘ ਗਿਆ। ਹੂੰ। ਜੇ ਹੁਣ ਪਾਰਟੀ ਚੋਂ ਕੱਢ ਵੀ ਦੇਣਗੇ, ਸਪੀਕਰ ਨੇ ਫੈਸਲਾ ਲੈਣਾ ਹੈ। ਜਦ ਤੱਕ ਦੇਖੋ ਗੱਲ ਇਹ ਆ ਕਿ ਬਿਲਕੁਲ ਇਲੈਕਸ਼ਨ ਦਾ ਨੇੜਾ ਹੋ ਜਾਏਗਾ ਤੇ ਕੰਮ ਤਮਾਮ ਹੈ। ਜੀ। ਤੇ ਇਹਨਾਂ ਦਾ ਵੀ ਸਰ ਗਿਆ ਕਿ ਇਹਨਾਂ ਦਾ ਮੈਂਬਰ ਪਾਰਲੀਮੈਂਟ ਇਹਨਾਂ ਦੇ ਖਾਤੇ 'ਚ ਬੋਲੀ ਗਿਆ। ਤੇ ਉਧਰੋਂ ਅਮਰਿੰਦਰ ਸਿੰਘ ਦਾ ਵੀ ਸਰ ਗਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਸੁਪਤਨੀ ਉਹਨਾਂ ਦੀ ਥਾਂ ਤੇ ਜਾ ਕੇ ਭਾਜਪਾ ਨਾਲ ਮੀਟਿੰਗਾਂ ਕਰ ਲੈਂਦੀ ਸੀ ਜੀ। ਇਸ ਕਰਕੇ ਦੋਨਾਂ ਦਾ ਟਾਈਮ ਟੱਪ ਗਿਆ ਤੇ ਟਾਈਮ ਟਪਾ ਮਿੱਤਰਾ ਬਸ ਹੁਣ ਗਾਂ ਦਾ ਹੈ ਕਿ ਜਿੱਦਾਂ ਮਰਜ਼ੀ ਹੈ ਇਹ ਦੇਖਣ ਕਿ ਵੈਸੇ ਮੈਨੂੰ ਲੱਗਦਾ ਕਿ ਗੱਲ ਬਣ ਜਾਣੀ ਆ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਦੀ ਕਿਤੇ ਨਾ ਕਿਤੇ ਉਹਦਾ ਨਾਂ ਅੜ ਜਾਣਾ ਤੇ ਵਧੀਆ ਨਜ਼ਾਰੇ ਲੈਣਗੇ ਤੇ ਬੀਬੀ ਪ੍ਰਨੀਤ ਕੌਰ ਵੀ ਹੈਗੇ ਜੇ ਤਾਂ ਉਹ ਇਲੈਕਸ਼ਨ ਲੜਨਾ ਚਾਹਣਗੇ ਤੇ ਅਗਲਾ ਇਲੈਕਸ਼ਨ ਲੜ ਸਕਦੇ ਆ ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਕਾਉਂਸਲਰ ਵੀ ਇਹਨਾਂ ਨੂੰ ਬਣਾ ਦੂਗਾ ਕੋਈ ਛੇਤੀ ਕੀਤਿਆਂ ਇਸ ਕਰਕੇ ਚਲੋ ਠੀਕ ਆ ਇਹ ਘਰਾਣਾ ਹੀ ਇਸ ਤਰ੍ਹਾਂ ਦਾ ਕਿ ਪਾਵਰ ਬਿਨਾਂ ਰਹਿ ਨਹੀਂ ਸਕਦਾ ਇਹਨਾਂ ਦੀ ਆਦਤ ਹੈ ਮਜਬੂਰ ਨੇ ਇਹ ਜੀ ਪਰ ਕਾਂਗਰਸ ਨੇ ਬਹੁਤ ਇਸ ਮਾਮਲੇ 'ਚ ਲਚਰ ਸਟੈਂਡ ਆਪਣਾ ਜਿਹੜਾ ਉਹ ਰੱਖਿਆ ਹੁਣ ਰਾਜਾ ਵੜਿੰਗ ਹੋਰੀ ਜਦੋਂ ਜ਼ਿਆਦਾ ਬੋਲੇ ਨੇ ਕਾਫੀ ਸ਼ਿਕਾਇਤਾਂ ਹੋਈਆਂ ਕਿ ਬਈ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਕਿ ਇੱਕ ਉਹ ਬੀਬੀ ਜਿਹੜੀ ਮੈਂਬਰ ਪਾਰਲੀਮੈਂਟ ਸਾਡੀ ਆ ਤੇ ਜਾ ਕੇ ਪ੍ਰਚਾਰ ਚੋਣਾਂ ਦੇ ਵਿੱਚ ਉਹ ਕੈਪਟਨ ਹੁਰਾਂ ਦੀ ਪਾਰਟੀ ਦਾ ਕਰਦੀ ਫਿਰਦੀ ਹੈ ਭਾਰਤੀ ਜਨਤਾ ਪਾਰਟੀ ਵਾਲੇ ਅਲਾਇੰਸ ਦਾ ਕਰਦੀ ਫਿਰਦੀ ਹੈ ਤੇ ਅਸੀਂ ਕੱਖ ਵੀ ਨਹੀਂ ਕਰ ਸਕੇ ਜੀ ਜੀ ਹੁਣ ਜਾ ਕੇ ਕਿਤੇ ਇਹਨਾਂ ਨੇ ਨੋਟਿਸ ਕੱਢਿਆ ਪਰ ਉਹ ਮੇਰੇ ਖਿਆਲ ਦੇ ਨਾਲ ਨਿਰਾਰਥਕ ਹੈ ਹੁਣ ਉਹਦੀ ਕੋਈ ਸਾਰਥਕਤਾ ਹੈ ਨਹੀਂ ਗੀ ਕਿਉਂਕਿ ਸਮਾਂ ਜਿਹੜਾ ਇਲੈਕਸ਼ਨ 'ਚ ਬਹੁਤ ਘੱਟ ਬਚਿਆ ਹਾਂ ਜੇ ਕੋਈ ਫੈਸਲਾ 2-4 ਮਹੀਨਿਆਂ ਦੇ ਵਿੱਚ ਹੋ ਜਾਂਦਾ ਆ ਫਿਰ ਤਾਂ ਗੱਲ ਬਨੇ ਲੱਗ ਸਕਦੀ ਕੋਈ ਇਲੈਕਸ਼ਨ ਵੇਖਣ ਨੂੰ ਮਿਲ ਸਕਦਾ ਪਰ ਬਹੁਤ ਘੱਟ ਸਮਾਂ ਰਹਿ ਜਾਏਗਾ ਤੁਸੀਂ ਇਹ ਦੇਖੋ ਨਾ ਕਿ ਜਿਹੜਾ ਵੀ ਫਰਜ਼ ਕਰੋ ਨਵਾਂ ਮੈਂਬਰ ਪਾਰਲੀਮੈਂਟ ਬਣ ਗਿਆ ਉਹ ਕਿੰਨੇ ਮਹੀਨੇ ਵਾਸਤੇ ਕੰਮ ਕਰੇਗਾ ਪਟਿਆਲੇ ਤੋਂ ਚੰਦ ਮਹੀਨੇ ਤਾਂ ਉਹ ਸਾਰੀ ਜ਼ਿੰਦਗੀ ਵਾਸਤੇ ਪੈਨਸ਼ਨ ਦਾ ਹੱਕਦਾਰ ਹੋ ਜਾਏਗਾ ਇਹ ਤੇ ਰੋਣਾ ਰਹਿੰਦਾ ਹੈ ਨਾ ਕਈ ਵਾਰ ਪ੍ਰਨੀਤ ਕੌਰ ਦੀ ਗੱਲ ਕਰੀਏ ਹੁਣ ਆਖਿਰਕਾਰ ਕਾਂਗਰਸ ਸਖਤ ਹੋਈ ਹੈ ਜੀ ਪ੍ਰਨੀਤ ਕੌਰ ਤੇ ਹਾਂਜੀ ਦੇਖੋ ਇਹਨਾਂ ਨੇ ਨੋਟਿਸ ਕੱਢ ਦਿੱਤਾ ਹੈ ਖੜਗੇ ਸਾਹਿਬ ਨੇ ਨੋਟਿਸ ਕੱਢ ਦਿੱਤਾ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ ਨਹੀਂ ਤੇ ਤੁਹਾਨੂੰ ਫਿਰ ਬਾਈ ਪਾਰਟੀ ਦੇ ਵਿੱਚੋਂ ਸ਼ੇਕ ਦੇਵਾਂਗੇ ਤੇ ਉਹ ਤਾਂ ਦੇਖੋ ਹੁਣ ਗੱਲ ਇਹ ਆ ਕਿ ਇਦਾਂ ਹੀ ਰੁੜ ਘੁੜ ਕੇ ਸਮਾਂ ਜਿਹੜਾ ਉਹ ਕਿੰਨਾ ਲੰਘ ਗਿਆ ਜੇ ਹੁਣ ਪਾਰਟੀ ਚੋਂ ਕੱਢ ਵੀ ਦੇਣਗੇ ਸਪੀਕਰ ਨੇ ਫੈਸਲਾ ਲੈਣਾ ਹੈ ਜਦ ਤੱਕ ਦੇਖੋ ਗੱਲ ਇਹ ਆ ਕਿ ਬਿਲਕੁਲ ਇਲੈਕਸ਼ਨ ਦਾ ਨੇੜਾ ਹੋ ਜਾਏਗਾ ਤੇ ਕੰਮ ਤਮਾਮ ਹੈ ਤੇ ਇਹਨਾਂ ਦਾ ਵੀ ਸਰ ਗਿਆ ਕਿ ਇਹਨਾਂ ਦਾ ਮੈਂਬਰ ਪਾਰਲੀਮੈਂਟ ਇਹਨਾਂ ਦੇ ਖਾਤੇ 'ਚ ਬੋਲੀ ਗਿਆ ਤੇ ਉਧਰੋਂ ਅਮਰਿੰਦਰ ਸਿੰਘ ਦਾ ਵੀ ਸਰ ਗਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਸੁਪਤਨੀ ਉਹਨਾਂ ਦੀ ਥਾਂ ਤੇ ਜਾ ਕੇ ਭਾਜਪਾ ਨਾਲ ਮੀਟਿੰਗਾਂ ਕਰ ਲੈਂਦੀ ਸੀ ਜੀ ਇਸ ਕਰਕੇ ਦੋਨਾਂ ਦਾ ਟਾਈਮ ਟੱਪ ਗਿਆ ਤੇ ਟਾਈਮ ਟਪਾ ਮਿੱਤਰਾ ਬਸ ਹੁਣ ਗਾਂ ਦਾ ਹੈ ਕਿ ਜਿੱਦਾਂ ਮਰਜ਼ੀ ਹੈ ਇਹ ਦੇਖਣ ਕਿ ਵੈਸੇ ਮੈਨੂੰ ਲੱਗਦਾ ਕਿ ਗੱਲ ਬਣ ਜਾਣੀ ਆ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਦੀ ਕਿਤੇ ਨਾ ਕਿਤੇ ਉਹਦਾ ਨਾਂ ਅੜ ਜਾਣਾ ਤੇ ਵਧੀਆ ਨਜ਼ਾਰੇ ਲੈਣਗੇ ਤੇ ਬੀਬੀ ਪ੍ਰਨੀਤ ਕੌਰ ਵੀ ਹੈਗੇ ਜੇ ਤਾਂ ਉਹ ਇਲੈਕਸ਼ਨ ਲੜਨਾ ਚਾਹਣਗੇ ਤੇ ਅਗਲਾ ਇਲੈਕਸ਼ਨ ਲੜ ਸਕਦੇ ਆ ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਕਾਉਂਸਲਰ ਵੀ ਇਹਨਾਂ ਨੂੰ ਬਣਾ ਦੂਗਾ ਕੋਈ ਛੇਤੀ ਕੀਤਿਆਂ ਇਸ ਕਰਕੇ ਚਲੋ ਠੀਕ ਆ ਇਹ ਘਰਾਣਾ ਹੀ ਇਸ ਤਰ੍ਹਾਂ ਦਾ ਕਿ ਪਾਵਰ ਬਿਨਾਂ ਰਹਿ ਨਹੀਂ ਸਕਦਾ ਇਹਨਾਂ ਦੀ ਆਦਤ ਹੈ ਮਜਬੂਰ ਨੇ ਇਹ ਪਰ ਕਾਂਗਰਸ ਨੇ ਬਹੁਤ ਇਸ ਮਾਮਲੇ 'ਚ ਲਚਰ ਸਟੈਂਡ ਆਪਣਾ ਜਿਹੜਾ ਉਹ ਰੱਖਿਆ ਹੁਣ ਰਾਜਾ ਵੜਿੰਗ ਹੋਰੀ ਜਦੋਂ ਜ਼ਿਆਦਾ ਬੋਲੇ ਨੇ ਕਾਫੀ ਸ਼ਿਕਾਇਤਾਂ ਹੋਈਆਂ ਕਿ ਬਈ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਕਿ ਇੱਕ ਉਹ ਬੀਬੀ ਜਿਹੜੀ ਮੈਂਬਰ ਪਾਰਲੀਮੈਂਟ ਸਾਡੀ ਆ ਤੇ ਜਾ ਕੇ ਪ੍ਰਚਾਰ ਚੋਣਾਂ ਦੇ ਵਿੱਚ ਉਹ ਕੈਪਟਨ ਹੁਰਾਂ ਦੀ ਪਾਰਟੀ ਦਾ ਕਰਦੀ ਫਿਰਦੀ ਹੈ ਭਾਰਤੀ ਜਨਤਾ ਪਾਰਟੀ ਵਾਲੇ ਅਲਾਇੰਸ ਦਾ ਕਰਦੀ ਫਿਰਦੀ ਹੈ ਤੇ ਅਸੀਂ ਕੱਖ ਵੀ ਨਹੀਂ ਕਰ ਸਕੇ ਜੀ ਜੀ ਹੁਣ ਜਾ ਕੇ ਕਿਤੇ ਇਹਨਾਂ ਨੇ ਨੋਟਿਸ ਕੱਢਿਆ ਪਰ ਉਹ ਮੇਰੇ ਖਿਆਲ ਦੇ ਨਾਲ ਨਿਰਾਰਥਕ ਹੈ ਹੁਣ ਉਹਦੀ ਕੋਈ ਸਾਰਥਕਤਾ ਹੈ ਨਹੀਂ ਗੀ ਕਿਉਂਕਿ ਸਮਾਂ ਜਿਹੜਾ ਇਲੈਕਸ਼ਨ 'ਚ ਬਹੁਤ ਘੱਟ ਬਚਿਆ ਹਾਂ ਜੇ ਕੋਈ ਫੈਸਲਾ 2-4 ਮਹੀਨਿਆਂ ਦੇ ਵਿੱਚ ਹੋ ਜਾਂਦਾ ਆ ਫਿਰ ਤਾਂ ਗੱਲ ਬਨੇ ਲੱਗ ਸਕਦੀ ਕੋਈ ਇਲੈਕਸ਼ਨ ਵੇਖਣ ਨੂੰ ਮਿਲ ਸਕਦਾ ਪਰ ਬਹੁਤ ਘੱਟ ਸਮਾਂ ਰਹਿ ਜਾਏਗਾ ਤੁਸੀਂ ਇਹ ਦੇਖੋ ਨਾ ਕਿ ਜਿਹੜਾ ਵੀ ਫਰਜ਼ ਕਰੋ ਨਵਾਂ ਮੈਂਬਰ ਪਾਰਲੀਮੈਂਟ ਬਣ ਗਿਆ ਉਹ ਕਿੰਨੇ ਮਹੀਨੇ ਵਾਸਤੇ ਕੰਮ ਕਰੇਗਾ ਪਟਿਆਲੇ ਤੋਂ ਚੰਦ ਮਹੀਨੇ ਤਾਂ ਉਹ ਸਾਰੀ ਜ਼ਿੰਦਗੀ ਵਾਸਤੇ ਪੈਨਸ਼ਨ ਦਾ ਹੱਕਦਾਰ ਹੋ ਜਾਏਗਾ ਇਹ ਤੇ ਰੋਣਾ ਰਹਿੰਦਾ ਹੈ ਨਾ ਕਈ ਵਾਰ